ਪ੍ਰੈਜ਼ੀਡੈਂਟ ਟਰੰਪ ਦਾ ਵੀ ਇਹ ਕਹਿਣਾ ਹੈ ਕਿ ਈਰਾਨ ਦੇ ਨਾਲ ਗੁਫ਼ਤਗੂ ਜਿਹੜੀ ਹੈ ਉਹ ਚੰਗੇ ਅੰਦਾਜ਼ ਹੋ ਰਹੀ ਹੈ, ਜਦੋਂ ਕਿ ਈਰਾਨ ਟੋਟਲ ਡਿਨਾਇਲ। ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਦਾ ਜਿਹੜਾ ਇਨਸਿਗਨੀਆ ਹੈ, ਉਹਨਾਂ ਦਾ ਮੋਟੋ ਹੈ, ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਨ ਦਾ ਵਾਰ ਔਰ ਵੀ ਵਿਨ ਦਾ ਵਾਰ। ਈਰਾਨ ਆਫ ਗਾਰਡ ਨਹੀਂ ਹੈ, ਇਹ ਗੱਲ ਬਿਲਕੁਲ ਕਲੀਅਰ ਹੈ। ਔਰ ਉਹਨਾਂ ਨੂੰ ਵੀ ਇਹ ਲੱਗਦਾ ਹੈ ਵੀ ਇਹ ਜਿਹੜੀ ਗੱਲਬਾਤ ਦਾ ਬਹਾਨਾ ਹੈ, ਇਹ ਡਿਸੈਪਸ਼ਨ ਹੈ। ਇਨਫੈਕਟ ਉਹ ਆਪਣੇ ਟਰੂਪਸ ਨੂੰ ਇਜ਼ਰਾਈਲ ਔਰ ਅਮਰੀਕਾ ਟਿਕਾਣੇ ਪਹੁੰਚਣ ਲਈ ਜਾਂ ਸਟ੍ਰੇਟ ਆਫ ਹਾਰਮੂਜ਼ ਦੇ ਉੱਤੇ ਕੁਛ ਨਾ ਕੁਛ ਹੋਏਗਾ, ਉਹਨਾਂ ਦੇ ਆਈਲੈਂਡਸ ਦੇ ਉੱਤੇ ਕੁਛ ਹੋਏਗਾ, ਉਹਨਾਂ ਦੇ ਜਿਹੜਾ ਮੇਨਲੈਂਡ ਦੇ ਉੱਤੇ ਕੁਛ ਹੋ ਸਕਦਾ ਹੈ। ਔਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਟਾਈਮ ਬਾਏ ਕਰ ਰਹੇ ਨੇ। US-Israeli strikes are targeting civilian sites। ਹੁਣ ਜੇ ਸੱਚਮੁੱਚ ਗੱਲਬਾਤ ਦੇ ਲਈ ਸੀਰੀਅਸਨੈਸ ਹੋਏ ਔਰ ਅਮਰੀਕਾ ਹੋ ਸਕਦਾ ਹੈ ਸੀਰੀਅਸ ਹੋਏ, ਪਰ ਇਜ਼ਰਾਈਲ ਨੂੰ ਇਹ ਸੂਟ ਨਹੀਂ ਕਰਦਾ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਹੁਣ ਜੇ ਘੜੀਸਿਆ ਅਮਰੀਕਾ ਨੂੰ ਤਾਂ ਇਹਨੂੰ ਚੰਗੀ ਤਰ੍ਹਾਂ ਘੜੀਸੋ। ਫਿਰ Israel launches new wave of strikes on Iran with no sign of diplomatic breakthrough। ਕਿ ਵੀ ਉਹਨਾਂ ਨੇ ਲਗਭਗ 10 ਲੱਖ ਦੀ ਫੌਜ ਤਿਆਰ ਕਰ ਲਈ ਹੈ, ਔਰ ਜਿਹੜੇ ਕਿ ਉਹ ਕਹਿੰਦੇ ਨੇ ਇਜ਼ਰਾਈਲੀ ਫੌਜ ਨੂੰ ਦੂਜਿਆਂ ਨੂੰ, ਜੀ ਆਓ ਸਾਡੀ ਮੇਨਲੈਂਡ ਤੇ ਅਸੀਂ ਦੱਸਦੇ ਹਾਂ ਵੀ ਕਿਵੇਂ ਲੜੀਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਹੈ ਨੀਲਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ, ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 27 ਮਾਰਚ 2026 14 ਚੇਤ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਵਰਲਡ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਰਾਹੀਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ, ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਔਰ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਔਰ ਜਿਸ ਤਰ੍ਹਾਂ ਕਿ ਹਮੇਸ਼ਾ ਇਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ, ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਸਰਦਾਰ ਨਵਤੇਜ ਸਿੰਘ ਜੀਰਾ ਵੱਲੋਂ। ਸੋ ਇਹਨਾਂ ਨੇ TV84 ਦੀ ਸ਼ਲਾਘਾ ਕੀਤੀ ਹੈ ਔਰ ਨਾਲ ਹੀ ਸਪੋਰਟ ਵੀ ਕੀਤੀ ਹੈ ਔਰ ਨਾਲ ਹੀ ਉਹਨਾਂ ਨੇ ਅਰਦਾਸ ਕੀਤੀ ਹੈ ਖਾਲਿਸਤਾਨ ਦੀ ਚੜ੍ਹਦੀ ਕਲਾ ਲਈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਤੇਜ ਸਿੰਘ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਈਰਾਨ ਕ੍ਰਾਈਸਿਸ ਦੀ। ਜਿਸ ਤਰ੍ਹਾਂ ਕਿ ਈਰਾਨ ਕ੍ਰਾਈਸਿਸ 28ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ, ਭਾਵੇਂ ਪ੍ਰੈਜ਼ੀਡੈਂਟ ਟਰੰਪ ਵੱਲੋਂ 6 ਅਪ੍ਰੈਲ ਤੱਕ ਈਰਾਨ ਨਾਲ ਡੀਲ ਬਣਾਉਣ ਦਾ ਵਕਤ ਦਿੱਤਾ ਗਿਆ ਹੈ, ਪਰ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਤਾਬੜਤੋੜ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ।
ਔਰ ਦੂਸਰੇ ਪਾਸੇ ਇਜ਼ਰਾਈਲ ਫੌਜ ਦੇ ਮੁਖੀ ਨੇ ਇੰਕਸ਼ਾਫ ਕੀਤਾ ਹੈ ਕਿ ਫੌਜੀ ਨੌਜਵਾਨਾਂ ਦੀ ਗਿਣਤੀ ਘਟ ਪੈ ਰਹੀ ਹੈ ਕਿਉਂਕਿ ਕਈ ਥਾਵਾਂ ਤੇ ਔਰ ਇਜ਼ਰਾਈਲ ਵੱਲੋਂ ਜਿਹੜੇ ਇਹ ਜੰਗ ਲੜੀ ਜਾ ਰਹੀ ਹੈ ਉਸਨੇ ਇਜ਼ਰਾਈਲ ਨੂੰ ਜ਼ਬਰਦਸਤੀ ਭਰਤੀ ਕਰਨ ਲਈ ਜਿਹੜਾ ਕਾਨੂੰਨ ਬਣਾਉਣ ਦਾ ਜਿਹੜੀ ਸਲਾਹ ਜਿਹੜੀ ਹੈ ਉਹ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਕੈਲਗਰੀ ਐਲਬਰਟਾ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹ ਵੀ ਨੌਜਵਾਨ ਲਗਾਤਾਰਤਾ ਨਾਲ ਪਿਛਲੇ ਕਈ ਸਾਲਾਂ ਤੋਂ ਸਾਡੇ ਸਪਾਂਸਰ ਬਣਦੇ ਨੇ ਟੀਵੀ 84 ਦੇ ਪ੍ਰੋਗਰਾਮ ਦੇ, ਔਰ ਅਸੀਂ ਅਪੀਲ ਵੀ ਕਰਦੇ ਹਾਂ ਕਿ ਜਿਵੇਂ ਜਦੋਂ ਵੀ ਚਰਚਾ ਹੁੰਦੀ ਹੈ, ਅੱਜ ਵੀ ਇੱਕ ਬੜੇ ਪਿਆਰੇ ਜੋੜੀ ਦੇ ਨਾਲ ਜਿਨ੍ਹਾਂ ਨੇ ਸੀਐਟਲ ਦੇ ਖਾਲਿਸਤਾਨ ਰੈਫਰੈਂਡਮ 'ਚ ਵੀ ਹਿੱਸਾ ਲਿਆ, ਟੀਵੀ 84 ਨੂੰ ਵੀ ਪਿਆਰ ਕਰਦੇ ਨੇ, ਔਰ ਉਹ ਜਦੋਂ ਆਮ ਗੁਰਸਿੱਖ ਵੀਰ ਭੈਣਾਂ ਵੀ ਇਹ ਮਹਿਸੂਸ ਕਰਦੇ ਨੇ ਕਿ ਅੱਜ ਦੇ ਪੀਰੀਅਡ ਦੇ ਵਿੱਚ ਨੈਰੇਟਿਵ ਬਿਰਤਾਂਤ ਜਿਹੜਾ ਸਿੱਖ ਮੀਡੀਆ ਜਾਂ ਪੰਥਕ ਮੀਡੀਆ ਜਾਂ ਖਾਲਿਸਤਾਨੀ ਮੀਡੀਆ ਹੀ ਸਿਰਜ ਸਕਦਾ ਹੈ, ਉਸ ਦਾ ਕਿੰਨਾ ਵੱਡਾ ਰੋਲ ਹੈ। ਸੋ ਠੀਕ ਹੈ, ਸਾਡੇ ਲਈ ਜਿੱਥੇ ਵੀ ਕੌਮ ਸਾਡੀ ਜਾਂਦੀ ਹੈ ਅਸੀਂ ਗੁਰੂ ਦਾ ਘਰ ਬਣਾਉਂਦੇ ਹਾਂ, ਬਹੁਤ ਆਪਣੇ ਘਰ ਤਾਂ ਬਣਾਉਂਦੇ ਹੀ ਹਾਂ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਾਡੇ ਗੁਰੂ ਦਾ ਘਰ ਬਹੁਤ ਸੋਹਣਾ ਹੋਏ, ਔਰ ਉਸ ਦੇ ਲਈ ਹਰ ਥਾਂ ਉੱਦਮ ਹੁੰਦਾ ਹੈ। ਬਹੁਤ ਵਾਰ ਪਰਸਨਲ ਲੋਨ ਚੁੱਕ ਕੇ ਵੀ ਜਿਹੜਾ ਉਸ ਦੀ ਸ਼ੁਰੂਆਤ ਹੁੰਦੀ ਹੈ ਜਿੱਥੇ ਥੋੜ੍ਹੇ ਪਰਿਵਾਰ ਸਨ। ਹੁਣ ਤਾਂ ਕੰਪੀਟੀਸ਼ਨ ਹੈ ਵੀ ਕਿਸ ਮਹੱਲੇ 'ਚ ਕਿੰਨੇ ਗੁਰਦੁਆਰੇ ਬਣਨੇ ਨੇ। ਉਹੀ ਪੰਜਾਬ ਦੇ ਪਿੰਡਾਂ ਵਾਲਾ ਪਾਰਟ ਇੱਥੇ ਵੀ ਅਸੀਂ ਸ਼ੁਰੂ ਕੀਤਾ ਹੋਇਆ। ਬਿਲਕੁਲ ਇਸੇ ਤਰ੍ਹਾਂ ਇੱਕ ਹਿੱਸਾ ਇਹ ਵੀ ਮਹਿਸੂਸ ਕਰਦਾ ਹੈ ਕਿ ਵੀ ਸਾਡੇ ਲਈ ਤਾਲੀਮ ਐਜੂਕੇਸ਼ਨ ਬੜੀ ਇੰਪੋਰਟੈਂਟ ਹੈ। ਇਸ ਲਈ ਪੰਜਾਬ ਦੇ ਵਿੱਚ ਕੁਛ ਤਾਂ ਜੈਨੂਨ ਨੇ, ਕੁਛ ਨੇ ਇਸ ਬਹਾਨੇ ਕਿ ਜੀ ਫਲਾਣੀ ਥਾਂ ਸਕੂਲ ਖੋਲ੍ਹਿਆ ਹੈ, ਉਹਦੇ 'ਚ ਅਸੀਂ ਅੰਗਰੇਜ਼ੀ ਪੜ੍ਹਾਉਂਦੇ ਹਾਂ, ਉਹਦੇ 'ਚ ਅਸੀਂ IAS IPS IFS ਤਿਆਰ ਕਰਦੇ ਹਾਂ। ਉਹ ਵੀ ਇੱਕ ਫਰੰਟ ਹੈ ਜਿਹਦੇ 'ਤੇ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਵਧੀਆ ਹੋਣਾ ਚਾਹੀਦਾ। ਫਿਰ ਹੈਲਥ ਇਸ਼ੂ ਦੇ ਉੱਤੇ ਲੈ ਕੇ ਵੀ ਕੰਮ ਕਰਨ ਵਾਲੇ ਨੇ ਜਿਨ੍ਹਾਂ ਨੂੰ ਹੁੰਦਾ ਹੈ ਕਿ ਜੀ ਹੈਲਥ ਫੈਸਿਲਿਟੀਜ਼ ਬਹੁਤ ਮਾੜੀਆਂ ਨੇ ਪੰਜਾਬ 'ਚ। ਕੋਈ ਆਈ ਕੈਂਪ ਲਾ ਲਿਆ ਕਿਸੇ ਨੇ ਜਾ ਕੇ, ਜਾਂ ਕਿਸੇ ਨੇ ਡਾਇਲਿਸਿਸ ਦੀਆਂ ਮਸ਼ੀਨਾਂ ਰੱਖ ਦਿੱਤੀਆਂ, ਜਾਂ ਕੋਈ ਹੋਰ ਪਾਰਟ। ਅਸੀਂ ਸਮਝਦੇ ਹਾਂ ਸਾਰੇ ਹੀ ਜਿਹੜਾ ਵੀ ਜਿੱਥੇ ਕੋਈ ਕਰਨਾ ਚਾਹੁੰਦਾ ਸੇਵਾ ਉਹ ਠੀਕ ਹੈ, ਲੇਕਿਨ ਇਹ ਸਾਰੇ ਜਿਹੜੇ ਇਸ਼ੂ ਨੇ ਜਿਹੜੇ ਅਸੀਂ ਹਿਊਮੈਨਿਟੇਰੀਅਨ ਏਡ ਜਾਂ ਪੰਜਾਬ ਦੇ ਵਿੱਚ ਹਾਲਾਤ ਤਾਂ ਇਹ ਨੇ। ਆ ਪਿਛਲੇ ਦਿਨਾਂ 'ਚ ਇਹਨੇ ਦੋ ਸੋਹਣੇ ਗੱਭਰੂ ਭਰਾ ਸਕੇ ਜਿਨ੍ਹਾਂ ਦੇ 6.5 ਫੁੱਟ ਕੱਦ ਹੋਣਗੇ, ਉਹਨਾਂ ਨੇ ਗੱਡੀ ਦੇ ਸਾਹਮਣੇ ਆ ਕੇ ਜਿਹੜਾ ਉਹ ਛਾਲ ਮਾਰ ਕੇ ਆਤਮਘਾਤ ਕਰ ਲਿਆ। ਔਰ ਬਾਅਦ ਦੇ ਵਿੱਚ ਇਹ ਸਾਹਮਣੇ ਆਇਆ ਵੀ ਦੋਨਾਂ ਦੇ ਉੱਤੇ 50 ਲੱਖ ਦਾ ਕਰਜ਼ਾ ਸੀ। ਉਹਨਾਂ ਨੇ ਖੇਤੀ ਰਾਹੀਂ ਵੀ ਕੋਸ਼ਿਸ਼ ਕੀਤੀ, ਟਰੈਕਟਰ ਦੀਆਂ ਕਿਸ਼ਤਾਂ ਵੀ ਨਹੀਂ ਸੀ ਮੋੜੀਆਂ ਜਾ ਰਹੀਆਂ। ਬੈਂਕ ਵਾਲੇ ਜਿਹੜੇ ਨੇ ਲਗਾਤਾਰ ਹਰਾਸ ਕਰ ਰਹੇ ਸੀ, ਜਿਵੇਂ ਉਹ ਹੁੰਦਾ ਉਹਨਾਂ ਨੂੰ ਕਈ ਵਾਰੀ ਆਪਣੀ ਇੱਜ਼ਤ ਦੇ ਲਈ ਹੁੰਦਾ ਕਿ ਜੀ ਕੱਲ ਨੂੰ ਸਾਡੀ ਪ੍ਰਾਪਰਟੀ ਕੁਰਕ ਕਰਨਗੇ ਜਾਂ ਗ੍ਰਿਫਤਾਰ ਕਰਨਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਹੁਣ ਇਹ ਸਾਰੇ ਉਸ ਬਿਮਾਰੀ ਦੇ ਸਿੰਪਟਮ ਨੇ ਜਿਸ ਨੂੰ ਸਲੇਵਰੀ ਕਹਿੰਦੇ ਨੇ, ਜਿਸ ਨੂੰ ਗੁਲਾਮੀ ਕਹਿੰਦੇ ਨੇ, ਜਿਸ ਨੂੰ ਪਰ ਅਧੀਨ ਕਹਿੰਦੇ ਨੇ, ਜਿਹਦੇ ਬਾਰੇ ਜਿਨ੍ਹਾਂ ਦੀ ਗੁਲਾਮੀ 'ਚ ਅੱਜ ਅਸੀਂ ਫਸੇ ਹੋਏ ਹਾਂ, ਉਹਨਾਂ ਦੇ ਹੀ ਤੁਲਸੀਦਾਸ ਗੋਸਵਾਮੀ ਤੁਲਸੀਦਾਸ ਨੇ ਤੁਲਸੀ ਰਾਮਾਇਣ 'ਚ ਕਿਹਾ ਕਿ ਪਰ ਅਧੀਨ ਸੁਪਨੇ ਸੁਖ ਨਹੀਂ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਉਹਨੂੰ ਸੁਪਨੇ 'ਚ ਵੀ ਸੁਖ ਨਸੀਬ ਨਹੀਂ ਹੁੰਦਾ। ਔਰ ਅਸੀਂ ਸਾਡੇ ਲਈ ਤਾਂ ਡਾਇਰੈਕਟਿਵ ਬਾਬਾ ਫਰੀਦ, ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਕਿ ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ। ਹੁਣ ਤੁਹਾਡੀ ਆਰਥਿਕ ਹਾਲਤ ਹੈ, ਧਾਰਮਿਕ ਹਾਲਾਤ ਅਸੀਂ ਦੇਖਦੇ ਹਾਂ ਕਿ ਕਿਤੇ ਇਹ ਹੁੰਦਾ ਹੈ ਕਿ ਜੀ ਉਹ ਪੂਰਬੀਆਂ ਦੀ ਭੀੜ ਇਕੱਠੀ ਹੋਈ, ਉਹਨਾਂ ਨੇ ਅੰਮ੍ਰਿਤਧਾਰੀ ਦੀ ਦਸਤਾਰ ਲਾ ਦਿੱਤੀ, ਉਸ ਦੇ ਕੇਸਾਂ ਦੀ ਬੇਅਦਬੀ ਕੀਤੀ। ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਗੁਟਕਿਆਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰਤਾ ਦੇ ਨਾਲ ਨੇ। ਫਿਰ ਕਿਸ ਹੱਦ ਤੱਕ ਜਾ ਕੇ ਅੱਜ ਜਿਹੜੀ ਬੇਰੁਜ਼ਗਾਰੀ ਹੈ, ਨਸ਼ੇ ਕਿਸ ਲੈਵਲ ਦੇ ਉੱਤੇ ਨੇ, ਕਿਵੇਂ ਜਿੰਨੇ 10 ਸਾਲ ਦੇ ਪੀਰੀਅਡ 84 ਤੋਂ 94 95 ਤੱਕ ਨੌਜਵਾਨ ਜਿਹੜੇ ਨੇ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਨਹੀਂ ਮਾਰੇ ਇਹਨਾਂ ਨੇ, ਉਹਦੇ ਤੋਂ ਦੁੱਗਣੇ ਤਿੱਗਣੇ ਜਿਹੜੇ ਨੇ ਇਹਨਾਂ ਪਿਛਲੇ 10 ਸਾਲਾਂ ਦਾ ਜੇ ਤੁਸੀਂ ਪਾਰਟ ਦੇਖੋ ਤੇ ਉਹ ਡਰੱਗਸ ਦੇ ਨਾਲ। ਔਰ ਅੱਜ ਜਿਹੜੀ ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ
ਕਿਸਾਨਾਂ ਵੱਲੋਂ ਖੁਦਕਸ਼ੀ ਕਰਨ ਦੀ ਫਿਗਰ ਦਿੱਤੀ ਹੈ, ਉਹ ਵੀ ਲੱਖਾਂ 'ਚ ਰਨ ਕਰਦੀ ਹੈ ਪਿਛਲੇ 10 ਸਾਲਾਂ 'ਚ। ਸੋ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਕਿਸ ਲੈਵਲ ਦੇ ਉੱਤੇ ਸਾਡੇ ਨਾਲ ਕੀ ਵਾਪਰ ਰਿਹਾ। ਤੁਸੀਂ ਉੱਥੇ ਐਜੂਕੇਸ਼ਨ ਤੇ ਖਰਚ ਕਰੋ, ਹਸਪੀਟਲਸ ਖੋਲੋ, ਪਿੰਡ ਦੀਆਂ ਕੋਈ ਹੋਰ ਜਿਹੜੀਆਂ ਨੇ ਡਿਵੈਲਪ, ਉਹ ਠੀਕ ਹੈ ਤੁਹਾਡਾ ਆਪਣੀ ਧਰਤੀ ਦੇ ਨਾਲ, ਲੇਕਿਨ ਉਹ ਅਲਟੀਮੇਟਲੀ ਜੇ ਤੁਹਾਡੇ ਕੋਲ ਸਿਸਟਮ ਨਹੀਂ ਹੈ, ਇਹ ਇਵੇਂ ਹੀ ਹੈ ਕਿ ਇੱਕ ਪਾਸਾ ਕਿਸੇ ਦਾ ਜਿਹੜਾ ਦੂਜਾ ਨੱਕਾ ਖੁੱਲਿਆ ਹੋਇਆ, ਤੁਸੀਂ ਪਾਣੀ ਪਾਈ ਜਾਂਦੇ ਹੋ, ਵਕਤੀ ਤੌਰ ਤੇ ਤੁਹਾਨੂੰ ਲੱਗਦਾ ਹੈ ਕਿ ਵੀ ਪਾਣੀ ਰਿਟੇਨ ਹੋ ਰਿਹਾ, ਪਰ ਅੱਗੇ ਜਾ ਕੇ ਉਹ ਜਿਹੜਾ ਉਹ ਰੁੜ ਰਿਹਾ, ਔਰ ਫਿਰ ਤੁਸੀਂ ਲਗਾਤਾਰਤਾ ਦੇ ਨਾਲ ਉਹਨੂੰ ਗੇੜ ਕੇ ਜਿਹੜਾ ਪਾਣੀ ਪਾਈ ਜਾ ਰਹੇ ਹੋ। ਬਿਲਕੁਲ। ਦੂਸਰਾ ਪੱਖ ਇਹ ਹੈ ਕਿ ਵੀ ਤੁਹਾਡੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਗੁਲਾਮੀ ਦੇ ਸੰਗਲ ਕੱਟਣੇ ਨੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਸ ਕਿਸਮ ਦਾ ਪੰਜਾਬ ਦੇ ਵਿੱਚ ਜਾਂ ਈਵਨ ਵਿਦਨ ਭਾਰਤ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ, ਉਹਨਾਂ ਦਾ ਜਿਹੜਾ ਨੈਰੇਟਿਵ ਹੈ ਉਹ ਮੈਜੋਰਿਟੀ ਲੋਕ ਕਬੂਲਦੇ ਨੇ। ਜਿਹੜਾ ਉੱਥੋਂ ਕੋਈ ਆਂਦਾ ਨਵਾਂ, ਭਾਵੇਂ ਕੋਈ ਉਹ ਟੂਰਿਸਟ ਵੀਜ਼ੇ ਤੇ ਆਏ ਜਾਂ ਦੂਜਾ, ਉਹ ਪਹਿਲਾਂ ਤਾਂ ਬੋਲੀ ਹੋਰ ਬੋਲ ਰਿਹਾ ਹੁੰਦਾ, ਉਹਨੂੰ ਲੱਗ ਰਿਹਾ ਹੁੰਦਾ ਵੀ ਐਵੇਂ ਇੱਥੇ ਬੈਠੇ ਜਿਹੜੇ ਨੇ ਰੌਲਾ ਪਾਉਂਦੇ ਨੇ, ਸਾਨੂੰ ਉੱਥੇ ਜੁੱਤੀਆਂ ਪੈਂਦੀਆਂ, ਉੱਥੇ ਤਾਂ ਬਹੁਤ ਵਧੀਆ। 6 ਮਹੀਨੇ ਬਾਅਦ ਉਹਨੂੰ ਸਮਝ ਆਣੀ ਸ਼ੁਰੂ ਹੁੰਦੀ ਹੈ, ਜਦੋਂ ਕਿਉਂਕਿ ਦਿਮਾਗ ਦੇ ਉੱਤੇ ਇਸ ਕਿਸਮ ਦਾ ਪਰਦਾ ਪਿਆ ਹੁੰਦਾ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ ਵੀ ਅਸੀਂ ਗੁਲਾਮ ਹੈ। ਉਹ ਉਹਨੂੰ ਇੰਜੋਏ ਕਰਨ ਲੱਗ ਜਾਂਦੇ। ਇਹੀ ਜਿਹਨੂੰ ਜਿਹੜਾ ਉਸ ਸਿੰਡਰੋਮ ਦੇ ਨਾਲ ਸਟਾਕਹੋਮ ਸਿੰਡਰੋਮ ਜਿਹਨੂੰ ਕਿਹਾ ਜਾਂਦਾ, ਸਟਾਕਹੋਮ ਸਿੰਡਰੋਮ ਇਹੀ ਹੁੰਦਾ ਕਿ ਵੀ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਤੁਸੀਂ ਗੁਲਾਮ ਹੋ, ਤੁਸੀਂ ਉਹਨੂੰ ਇੰਜੋਏ ਕਰ ਰਹੇ ਹੁੰਦੇ ਹੋ ਉਸ ਗੁਲਾਮੀ ਨੂੰ। ਔਰ 6 ਮਹੀਨੇ ਬਾਅਦ ਫਿਰ ਉਹਨਾਂ ਨੂੰ ਲੱਗਣਾ ਸ਼ੁਰੂ ਹੁੰਦਾ ਹੈ ਕਿ ਵੀ ਇਹ ਵਾਕਈ ਗੱਲਾਂ ਤਾਂ ਹੋਰ ਹੀ ਨੇ, ਅਸੀਂ ਤਾਂ ਉੱਥੇ ਬੈਠੇ ਹੋਰ ਹੀ ਕੁਝ ਮੰਨਦੇ ਰਹੇ। ਸੋ ਹਾਲਾਤ ਇਸ ਵੇਲੇ ਇਸ ਕਿਸਮ ਦੇ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਗੱਲ ਦੀ ਸ਼ਾਇਦ ਸਾਡੇ 'ਚੋਂ ਬਹੁਤਿਆਂ ਨੂੰ ਬਾਅਦ ਸਮਝ ਆਈ, ਦੁਸ਼ਮਣ ਨੂੰ ਪਹਿਲੇ ਦਿਨ ਤੋਂ ਸਮਝ ਸੀ। ਇੰਦਰਾ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਬਣਦੀ ਹੈ, ਲਾਲ ਬਹਾਦਰ ਸ਼ਾਸਤਰੀ ਦੀ ਸ਼ੱਕੀ ਹਾਲਤਾਂ 'ਚ ਮੌਤ, ਜਿਹਦੇ ਲਈ ਇਹੀ ਜ਼ਿੰਮੇਵਾਰ ਲੋਕ ਨੇ, ਸਭ ਤੋਂ ਜ਼ਿਆਦਾ ਉਹਨੇ ਰੇਡੀਓ ਸਟੇਸ਼ਨ ਉਸ ਪੀਰੀਅਡ 'ਚ ਖੋਲ੍ਹੇ। ਫਿਰ ਜਦੋਂ ਟੀਵੀ ਭਾਰਤੀ ਦੂਰਦਰਸ਼ਨ ਦੇ ਨਾਂ ਥੱਲੇ ਉਹ ਅਰੁਣਾਚਲ ਤੋਂ ਲੈ ਕੇ ਔਰ ਕਸ਼ਮੀਰ ਤੱਕ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ, ਬ੍ਰਾਹਮਣਵਾਦ ਤਾਂ ਖੜਾ ਹੀ ਇਸ ਝੂਠੇ ਨੈਰੇਟਿਵ ਦੇ ਉੱਤੇ ਆ, ਉਹਨਾਂ ਦੀ ਸਰਵਾਈਵਲ ਹੀ 4000 ਸਾਲ ਤੋਂ ਇਸ ਗੱਲ ਦੇ ਉੱਤੇ। ਔਰ ਇਹ ਗੱਲ ਸਾਡੇ ਕੋਲ ਉੱਥੇ ਹੁੰਦੇ ਆ ਜਦੋਂ ਇਹ ਲੇਟ 70s ਦੇ ਵਿੱਚ ਜਾਂ 80s ਦੇ ਵਿੱਚ ਕਿਵੇਂ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਵਰਗੀ ਇੱਕ ਸੰਤ ਸਿਪਾਹੀ ਉਸ ਸ਼ਖਸੀਅਤ ਨੂੰ, ਜਿਹੜੇ ਰੱਬੀ ਨੂਰ ਔਰ ਰੱਬੀ ਪਿਆਰ ਨਾਲ ਭਰੇ ਹੋਏ, ਜਸਟਿਸ ਇਨਸਾਫ ਲੈਣ ਦੇ ਲਈ ਜਿਨ੍ਹਾਂ ਨੇ ਇੱਕ ਜਿਹੜਾ ਉਹ ਜਾਗਰੂਕਤਾ ਪੈਦਾ ਕੀਤੀ, ਉਹਨਾਂ ਨੂੰ ਕਿਵੇਂ ਉਹਨਾਂ ਦਾ ਇਮੇਜ ਬਣਾਇਆ। ਮੈਂ ਉਹ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਜਿਸ ਕਿਸਮ ਦਾ ਉਹਨਾਂ ਪ੍ਰਤੀ ਅਲਫਾਜ਼ ਉਸ ਪੀਰੀਅਡ 'ਚ, ਪਰ ਉਹ ਲਗਾਤਾਰ ਉਹਨਾਂ ਦੀ ਕੋਸ਼ਿਸ਼। ਇਹ ਵੱਖਰੀ ਕਹਾਣੀ ਹੈ ਕਿ ਅੱਜ ਜਦੋਂ ਅਸੀਂ 4 ਦਹਾਕਿਆਂ ਬਾਅਦ ਗੱਲ ਕਰ ਰਹੇ ਹਾਂ ਤਾਂ ਸੰਤ ਭਿੰਡਰਾਂ ਵਾਲਿਆਂ ਦਾ ਇਮੇਜ ਲਾਰਜਰ ਦੈਨ ਲਾਈਫ ਹੈ। ਦੂਸਰੀਆਂ ਕੌਮਾਂ ਵੀ ਜਿਹੜੀਆਂ ਨੇ ਉਹਨਾਂ ਤੋਂ, ਜਿਵੇਂ ਪਾਕਿਸਤਾਨ ਦੇ 1-2 ਨਿਊਜ਼ ਐਂਕਰ ਕਹਿੰਦੇ ਸਾਡਾ ਆਈਡੀਅਲ ਸੰਤ ਭਿੰਡਰਾਂ ਵਾਲੇ, ਕਿਉਂਕਿ ਵਕਤ ਦੇ ਨਾਲ ਜਿਹੜਾ ਸੱਚ ਹੁੰਦਾ ਹੈ। ਲੇਕਿਨ ਜੇ ਉਸ ਵਕਤ ਜਦੋਂ ਕੁਝ ਜਿਹੜੀਆਂ ਨੇ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ, ਤੁਹਾਡੇ ਕੋਲ ਆਪਣਾ ਨੈਰੇਟਿਵ ਨਹੀਂ ਹੈ, ਤੇ ਫਿਰ ਅਲਟੀਮੇਟਲੀ ਜਿੱਤ ਤੋਂ ਬਾਅਦ ਤਾਂ ਨੈਰੇਟਿਵ ਹੁੰਦਾ ਹੀ ਜੇਤੂ ਦਾ। ਜਿਵੇਂ ਅਫਰੀਕਨ ਕਹਾਵਤ ਹੈ, ਪ੍ਰੋਵਰਬ ਹੈ ਕਿ ਸ਼ੇਰ ਤੇ ਸ਼ਿਕਾਰੀ ਦੀ ਜੰਗ ਦੇ ਵਿੱਚ ਅਲਟੀਮੇਟਲੀ ਕਹਾਣੀ ਸ਼ਿਕਾਰੀ ਲਿਖਦਾ ਹੈ। ਉਹ ਆਪਣੇ ਨਿਸ਼ਾਨੇ ਦੀ ਤਾਰੀਫ ਕਰਦਾ, ਆਪਣੇ ਮਚਾਨ ਦੀ, ਜਿਸ ਮਚਾਨ ਤੋਂ ਉਹਨੇ ਗੋਲੀ ਚਲਾਈ, ਆਪਣੀ ਰਾਈਫਲ ਦੀ ਤਾਰੀਫ ਕਰੇਗਾ। ਤੇ ਜੇ ਸ਼ੇਰ ਦੀ ਜਿੱਤ ਹੁੰਦੀ ਤੇ ਫਿਰ ਸ਼ੇਰ ਨੇ ਦੱਸਣਾ ਸੀ ਕਿ ਮੇਰੇ ਕੋਲ ਬੰਦੂਕ ਨਹੀਂ ਸੀ, ਮੁਕਾਬਲਾ ਤਾਂ ਸੀ, ਮੇਰੇ ਕੋਲ ਬਰਾਬਰ ਦਾ ਹਥਿਆਰ ਹੁੰਦਾ, ਮੈਂ ਫਿਰ ਵੀ ਲੜਿਆ ਇਹਦੇ ਬਾਅਦ। ਜਦੋਂ ਲੜਾਈ ਚੱਲ ਰਹੀ ਹੁੰਦੀ ਹੈ, ਜੇ ਉਦੋਂ ਤੁਹਾਡਾ ਨੈਰੇਟਿਵ ਨਹੀਂ ਹੈ, ਬਾਅਦ ਦੇ ਵਿੱਚ ਤਾਂ ਨੈਰੇਟਿਵ ਉਹਨਾਂ ਦਾ ਹੀ ਹੋਣਾ ਜਿਨ੍ਹਾਂ ਨੇ ਉਸ ਦੇ ਵਿੱਚ ਜਿੱਤ ਹਾਸਲ ਕਰਨੀ ਹੈ। ਇਹੀ ਕਾਰਨ ਹੈ ਕਿ ਅੱਜ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਆਈ ਹੈ, ਉਹ ਸਾਰਾ ਪਿਛਲਾ 5 ਸਦੀਆਂ ਦਾ ਇਤਿਹਾਸ ਹੀ ਬਦਲ ਕੇ ਰੱਖ ਰਹੇ ਨੇ। ਉਹ ਤੁਹਾਨੂੰ ਸਨਾਤਨੀ ਪ੍ਰੂਵ ਕਰ ਰਹੇ ਨੇ, ਉਹ ਹਿਸਟਰੀ ਬੁੱਕਸ, ਟੈਕਸਟ ਬੁੱਕ ਦੂਜਿਆਂ 'ਚੋਂ ਮੁਗਲ ਪੀਰੀਅਡ ਦੂਜਾ ਉਹਨੂੰ ਉਹ ਚੈਪਟਰ ਹੀ ਗਾਇਬ ਕਰ ਰਹੇ ਨੇ। ਕਿਉਂਕਿ ਜੇ ਮੁਗਲ ਹੀਰਾ ਗਾਇਬ ਹੋ ਜਾਂਦਾ ਤਾਂ ਸਿੱਖ ਇਤਿਹਾਸ ਆਪੇ ਹੀ ਗਾਇਬ ਹੋ ਜਾਂਦਾ। ਔਰ ਉਹ ਝੂਠੇ ਹੀਰੋ ਬਣਾ ਕੇ, ਨਾ ਜਿਹਨਾਂ ਦੀ ਕੋਈ ਐਗਜ਼ਿਸਟੈਂਸ ਹੀ 1000 ਸਾਲ ਤੁਸੀਂ ਜੁੱਤੀਆਂ ਖਾਂਦੇ ਰਹੇ ਹੋ, ਤੁਹਾਡੇ ਕਿਹੜੇ ਹੀਰੋ ਨੇ? ਤੁਹਾਡੀ ਜ਼ਬਾਨ 'ਚ ਤਾਂ ਸ਼ਹੀਦ ਲਫ਼ਜ਼ ਦਾ ਪੈਰਲਲ ਲਫ਼ਜ਼ ਹੀ ਨਹੀਂ ਹੈ ਕਿਸੇ
ਨਾ ਸੰਸਕ੍ਰਿਤ 'ਚ, ਨਾ ਉਸ ਓਰੀਜਨ ਦੀਆਂ ਜ਼ਬਾਨਾਂ ਦੇ ਵਿੱਚ। ਅੱਛਾ। ਸੋ ਇਹ ਇੱਕ ਬੜਾ ਇੰਪੋਰਟੈਂਟ ਪੱਖ ਹੈ। ਜਦੋਂ ਤੱਕ ਸਾਡੇ ਇੱਕ ਵੱਡੇ ਤਬਕੇ ਨੂੰ ਸਮਝ ਨਹੀਂ ਆਉਂਦੀ ਕਿ ਵੀ ਇਹ ਕਈਆਂ ਨੂੰ ਲੱਗਦਾ ਵੀ ਦੇਖੋ ਜੀ ਬੈਠੇ ਐਵੇਂ ਭਕਾਈ ਮਾਰੀ ਜਾਂਦੇ ਨੇ, ਉਧਰ ਭਕਾਈ ਮਾਰਦੇ ਨੇ, ਇੱਧਰ ਪੈਸੇ ਇਕੱਠੇ ਕਰਦੇ ਨੇ, ਇੱਧਰ ਕਈਆਂ ਨੂੰ ਨਾਰਿਆਂ ਨਾਲ ਪ੍ਰੋਬਲਮ ਹੁੰਦੀ ਹੈ ਜੀ ਦੇਖੋ ਖਾਲਿਸਤਾਨ ਜ਼ਿੰਦਾਬਾਦ ਕਹਿਣ ਨਾਲ ਥੋੜੀ ਖਾਲਿਸਤਾਨ ਬਣ ਜਾਣਾ। ਇਹ ਠੀਕ ਹੈ ਕਿ ਤੁਹਾਡੀ ਸਟ੍ਰੈਟਜੀ, ਤੁਹਾਡੇ ਕੰਮ ਕਰਨ ਦਾ ਢੰਗ, ਤੁਹਾਡੀ ਇੱਕ ਆਪਣਾ ਨੈਟਵਰਕ ਹੁੰਦਾ ਹੈ, ਲੇਕਿਨ ਜਦੋਂ ਤੱਕ ਇੱਕ ਸਿੱਖ ਵੀ ਇਸ ਪਲੈਨਟ ਦੇ ਉੱਤੇ ਜਿਉਂਦਾ ਹੈ ਔਰ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਇਹ ਦੱਸਦਾ ਵੀ ਮੂਵਮੈਂਟ ਤੁਹਾਡੀ ਜਿਉਂਦੀ ਹੈ। ਸੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਮਝਦੇ ਨੇ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕ੍ਰਾਈਸਿਸ ਇਕਨੋਮਿਕਲ ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਹੁਣ ਇੱਕ ਤਾਂ ਵੈਸੇ ਹੀ ਵਿਦਨ ਸਿਸਟਮ ਵੀ ਚੱਲ ਰਿਹਾ ਸੀ ਇਮੀਗ੍ਰੇਸ਼ਨ ਦਾ ਇਸ਼ੂ ਔਰ ਦੂਸਰੇ ਇਸ਼ੂ, ਲੇਕਿਨ ਜਿਹੜਾ 28 ਦਿਨ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਈਰਾਨ ਕ੍ਰਾਈਸਿਸ ਲਫ਼ਜ਼ ਜ਼ਿਆਦਾ ਬਿਹਤਰ ਹੈ ਕਿਉਂਕਿ ਇਹ ਹੁਣ ਸ਼ੁਰੂ ਹੋਇਆ ਕ੍ਰਾਈਸਿਸ ਈਰਾਨ ਤੋਂ, ਇਸ ਵੇਲੇ ਸਪਰੈਡ ਆਊਟ ਹੈ। ਇਕੱਲਾ ਇਹੀ ਨਹੀਂ ਕਿ ਗਲਫ ਦੀਆਂ 7-8 ਕੰਟਰੀਜ਼ ਉਹੀ ਉਸ ਤੋਂ ਮੁਤਾਸਰ ਨੇ, ਜਾਂ ਪਹਿਲਾਂ ਇਹ ਸੀ ਕਿ ਜੀ 20% ਜਿਹੜਾ ਆਇਲ ਹੈ ਉਹ ਸਟ੍ਰੇਟ ਆਫ ਹਾਰਮੂਜ਼ ਚੋਂ ਗੁਜ਼ਰਦਾ ਹੈ ਔਰ ਉਹਨਾਂ ਨੇਸ਼ਨਸ ਦੇ ਵਿੱਚ ਇੰਡੀਆ ਹੈ, ਵੀਅਤਨਾਮ ਹੈ, ਸਾਊਥ ਕੋਰੀਆ ਹੈ, ਚਾਈਨਾ ਹੈ, ਇਹ ਸਾਰਿਆਂ ਦੀ ਜਿਹੜੀ ਹੈ ਤੇਲ ਸਪਲਾਈ, ਗੈਸ ਸਪਲਾਈ, ਕੁਕਿੰਗ ਗੈਸ ਇਹ ਉਹ ਪ੍ਰਭਾਵਿਤ ਹੋਏਗਾ। ਪਰ ਅਸੀਂ ਦੇਖ ਰਹੇ ਹਾਂ ਕਿ ਕਿਉਂਕਿ ਗੱਲ ਤਾਂ ਇਸ ਵੇਲੇ ਇੱਕ ਤੰਦ ਦੂਜੀ ਨਾਲ ਜੁੜੀ ਹੋਈ ਹੈ, ਕੋਈ ਵੀ ਐਸਾ ਹਿੱਸਾ ਨਹੀਂ ਹੈ ਜਿਹੜਾ ਪ੍ਰਭਾਵਿਤ ਨਾ ਹੋਇਆ ਹੋਏ। ਲੜਾਈ ਈਰਾਨ 'ਚ ਚੱਲ ਰਹੀ ਹੈ ਤੇ ਤੇਲ ਅਮਰੀਕਾ ਦੇ ਵਿੱਚ ਮਹਿੰਗਾ ਹੋ ਰਿਹਾ। ਹੁਣ ਬੈਠੇ ਤਾਂ ਸਾਰੀ ਓਲੀਗਾਰਕ ਕਿਸਮ ਦੇ ਲੋਕ ਨੇ ਵੀ ਇਹਨਾਂ ਨੂੰ ਕੋਈ ਪੁੱਛੇ ਵੀ ਤੁਹਾਡਾ ਤੇਲ ਤਾਂ ਨਾ UAE ਤੋਂ ਆਉਂਦਾ, ਨਾ ਸਾਊਦੀ ਅਰੇਬੀਆ ਤੋਂ ਆਉਂਦਾ, ਨਾ ਈਰਾਨ ਤੋਂ ਆਉਂਦਾ, ਨਾ ਰਸ਼ੀਆ ਤੋਂ ਆਉਂਦਾ, ਤੁਹਾਡੀਆਂ ਰਿਫਾਈਨਰੀਜ਼ ਵੀ ਇੱਥੇ ਆਪਣੀਆਂ ਨੇ, ਵੀ ਉਹ ਪ੍ਰੋਫਿਟ ਬਣਾਉਣ ਦੇ ਚੱਕਰ 'ਚ ਨੇ। ਔਰ ਦੂਸਰੇ ਪਾਸੇ ਜਿਹੜੇ ਲੋਕ ਜੈਨੂਇਨਲੀ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਇਸ ਕਦਰ ਬਦਤਰ ਨੇ ਕਿਉਂਕਿ ਲੋਕ ਇਹ ਪ੍ਰੇ ਕਰ ਰਹੇ ਨੇ ਕਿ ਵੀ ਹਾਲਾਂ 6 ਅਪ੍ਰੈਲ ਤੱਕ ਜਿਹੜਾ ਪੌਜ਼ ਪ੍ਰੈਜ਼ੀਡੈਂਟ ਟਰੰਪ ਨੇ ਦਿੱਤਾ, ਉਹਨਾਂ ਨੇ ਕੋਸ਼ਿਸ਼ ਤਾਂ ਇਹ ਸੀ ਕਿ ਵੀ ਉਹਦੇ ਨਾਲ ਅਗੇਨ 100 ਤੋਂ ਥੱਲੇ ਆਇਲ ਜਿਹੜਾ ਤੇਲ ਜਾਏਗਾ, ਪਰ ਗਿਆ ਨਹੀਂ ਹੈ ਕਿਉਂਕਿ ਉਹਦੇ ਨਾਲ ਹੀ ਜਿਹੜਾ ਨੈਰੇਟਿਵ ਇਜ਼ਰਾਈਲ ਵੱਲੋਂ ਨਾਲ ਦੀ ਨਾਲ ਦਿੱਤਾ ਜਾਂਦਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਮਰੀਕਾ ਇਸ ਨੂੰ ਵਾਈਂਡ ਅਪ ਵੀ ਕਰਨਾ ਚਾਹੇ ਤੇ ਇਜ਼ਰਾਈਲ ਜਿਹੜਾ ਉਹਨੂੰ ਨਹੀਂ ਕਰਨ ਦੇਗਾ। ਹਾਲਾਂ G7 ਮੁਲਕਾਂ ਦੀ ਜਿਹੜੀ ਕਨਕਲੇਵ ਜਾਂ ਮੀਟਿੰਗ ਫਰਾਂਸ ਦੇ ਵਿੱਚ, ਜਿਸ ਦੇ ਵਿੱਚ ਮਾਰਕੋ ਰੂਬੀਓ ਗਏ ਜਿਹੜੇ ਸੈਕਟਰੀ ਆਫ ਸਟੇਟ ਨੇ ਅਮਰੀਕਾ ਦੇ, ਉਹਦੇ 'ਚ ਵੀ ਉਹਨਾਂ ਨੇ ਅਸ਼ੋਰ ਕੀਤਾ ਵੀ ਇਹ ਮਹੀਨਿਆਂ ਬੱਧੀ ਨਹੀਂ ਚੱਲੇਗੀ, ਗੱਲ ਹਫ਼ਤਿਆਂ ਦੇ ਵਿੱਚ ਹੀ ਨਿਬੜੇਗੀ। ਔਰ ਨਾਲ ਦੀ ਨਾਲ ਪ੍ਰੈਜ਼ੀਡੈਂਟ ਟਰੰਪ ਦਾ ਵੀ ਇਹ ਕਹਿਣਾ ਹੈ ਕਿ ਈਰਾਨ ਦੇ ਨਾਲ ਗੁਫ਼ਤਗੂ ਜਿਹੜੀ ਹੈ ਉਹ ਚੰਗੇ ਅੰਦਾਜ਼ ਹੋ ਰਹੀ ਹੈ, ਜਦੋਂ ਕਿ ਈਰਾਨ ਟੋਟਲ ਡਿਨਾਇਲ 'ਚ। ਔਰ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਗੱਲ ਕਨਫਰਮ ਹੈ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਰੂਥ ਸੋਸ਼ਲ ਤੇ ਕਨਫਰਮ ਕੀਤੀ ਔਰ ਬਾਅਦ ਦੇ ਵਿੱਚ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਇਹ ਮੰਨਿਆ ਕਿ ਪਾਕਿਸਤਾਨ ਦੇ ਰਾਹੀਂ ਜਿਹੜਾ 15 ਨੁਕਾਤੀ ਪ੍ਰੋਗਰਾਮ ਗੱਲਬਾਤ ਦਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਾਕਿਸਤਾਨ ਨੂੰ ਦਿੱਤਾ ਹੈ, ਈਰਾਨ ਨੇ ਵਾਪਸ 5 ਨੁਕਾਤੀ ਜਿਹੜਾ ਦਿੱਤਾ ਹੈ। ਹੁਣ ਇਸ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਇਰੈਕਟਲੀ ਅਜੇ ਕੋਈ ਨੈਗੋਸ਼ੀਏਸ਼ਨ ਨਹੀਂ ਹੈ। ਹਾਲਾਂ ਇਸ ਦੌਰਾਨ ਇਹ ਮਿਸ ਇਨਫੋਰਮੇਸ਼ਨ ਵੀ ਸੀ ਕਿ ਜੀ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ ਹੁਣ ਲੀਡ ਕਰ ਰਹੇ ਨੇ ਔਰ ਮਾਰਕੋ ਰੂਬੀਓ ਉਹਨਾਂ ਦੇ ਨਾਲ ਇਸਲਾਮਾਬਾਦ ਜਾਣਗੇ, ਈਰਾਨ ਤੋਂ ਵੀ ਉਹਨਾਂ ਦੇ ਜਿਹੜੇ ਨੈਗੋਸ਼ੀਏਟਰ ਜਾਂ ਦੂਜੇ ਨੇ ਉਧਰ ਜਾਣਗੇ। ਫਿਰ ਇਸ ਦੌਰਾਨ ਵਾਲ ਸਟਰੀਟ ਜਰਨਲ ਨੇ ਇਹ ਨਿਊਜ਼ ਵੀ ਬ੍ਰੇਕ ਕੀਤੀ ਕਿ ਜਿਹੜੇ ਈਰਾਨ ਦੇ ਫੋਰਨ ਮਿਨਿਸਟਰ ਔਰ ਇੱਕ ਹੋਰ ਪ੍ਰਮੁੱਖ ਅਹੁਦੇਦਾਰ ਜਿਹੜੇ ਸਾਰੀ ਗੱਲਬਾਤ ਨੂੰ ਇਨੀਸ਼ੀਏਟ ਕਰ ਰਹੇ ਨੇ ਉਹ ਇਜ਼ਰਾਈਲ ਦੀ ਹਿੱਟ ਲਿਸਟ ਤੇ ਨੇ, ਜਿਨ੍ਹਾਂ ਨੂੰ ਕਿਉਂਕਿ ਇਜ਼ਰਾਈਲ ਚੁਣ ਕੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਦੀ ਮੋਸਾਦ ਦੀ ਇਹ ਕਾਮਯਾਬੀ ਹੈ ਕਿ ਉਹਨਾਂ ਦੇ ਕੋਲ ਬਹੁਤ ਸਾਰੇ ਜਿਹੜੇ ਟਰੈਕਿੰਗ ਸਿਸਟਮ ਨੇ ਜਾਂ ਉਹਨਾਂ ਦੀ ਹਿਊਮਨ ਇੰਟੈਲੀਜੈਂਸ ਉਹਨਾਂ ਨੇ ਵਿੱਚ ਜਿਹੜਾ ਉਹ ਘੁਸਪੈਠ ਕੀਤੀ ਹੋਈ ਹੈ ਕਿ ਉਹ ਇੱਕ ਕਰਕੇ ਉਹਨਾਂ ਨੇ ਨਿਸ਼ਾਨੇ ਵਿੰਨੇ ਨੇ। ਸੋ ਇਹ ਵੀ ਆਇਆ ਕਿ ਜੀ ਪਾਕਿਸਤਾਨ ਨੇ ਜਿਹੜਾ ਉਹ ਈਰਾਨ ਨੂੰ ਜਿਹੜਾ ਇਸ ਇਜ਼ਰਾਈਲ ਨੂੰ ਇਹ ਕਿਹਾ ਜਾਂ ਅਮਰੀਕਾ ਨੂੰ ਕਿਹਾ ਕਿ ਜਿਹੜੇ ਫੋਰਨ ਮਿਨਿਸਟਰ ਔਰ ਇੱਕ ਹੋਰ ਅਹੁਦੇਦਾਰ ਸ਼ਾਇਦ ਐਂਬੈਸਡਰ ਨੇ ਵੀ ਇਹਨਾਂ ਨੂੰ ਅਗਲੇ ਜਦੋਂ ਤੱਕ 6 ਅਪ੍ਰੈਲ ਤੱਕ ਕੁਛ ਨਾ ਕਿਹਾ ਜਾਏ ਕਿਉਂਕਿ ਇਹੀ ਨੈਗੋਸ਼ੀਏਟ ਕਰ ਰਹੇ ਨੇ ਗੱਲਬਾਤ ਨੂੰ। ਹਾਲਾਂ ਇਸ ਨੂੰ ਜਿਹੜਾ ਇਜ਼ਰਾਈਲ ਨੇ ਕਿਹਾ ਜੀ ਅਸੀਂ ਆਪਣੇ ਨਿਸ਼ਾਨੇ ਵੱਲ ਵੱਧ ਰਹੇ ਹਾਂ, ਅਸੀਂ ਜਿਹੜਾ ਕਿਸੇ ਨੂੰ ਵੀ ਜਦੋਂ ਤੱਕ ਸਾਡੇ ਆਬਜੈਕਟਿਵ ਪੂਰੇ ਨਹੀਂ ਹੁੰਦੇ
ਅਸੀਂ ਜਿਹੜਾ ਹੈ ਉਹ ਪਿੱਛੇ ਨਹੀਂ ਹਟਾਂਗੇ। ਸੋ ਇਸ ਸਾਰੇ ਦਾ ਹੀ ਕਿਉਂਕਿ ਇਹ ਇੱਕ ਆਪਸ ਦੇ ਵਿੱਚ ਟਿਟ ਫਾਰ ਟੈਟ ਵੀ ਚੱਲ ਰਿਹਾ ਹੈ। ਈਰਾਨ ਵੱਲੋਂ ਵੀ ਉਹ ਕੁਵੈਤ ਦੇ ਉੱਤੇ ਹੋਏ ਜਾਂ ਦੂਜਾ ਹੋਏ, ਇਜ਼ਰਾਈਲ ਦੇ ਅੰਦਰ ਕੀ ਚੱਲ ਰਿਹਾ, ਕਿਉਂਕਿ ਖਬਰਾਂ ਤੇ ਪੂਰੀ ਸੈਂਸਰਸ਼ਿਪ ਹੈ, ਬਹੁਤ ਸਾਰੀਆਂ ਚੀਜ਼ਾਂ ਬਾਹਰ ਨਹੀਂ ਨਿਕਲਦੀਆਂ। ਪਰ ਜਿਹੜੀ ਬਰੀਫਿੰਗ ਇਹ ਸਾਰੇ ਦੇ ਉੱਤੇ ਹੈ ਕਿ ਵੀ ਈਰਾਨ ਨੇ ਇਹ ਕਿਹਾ ਕਿ US ਇਜ਼ਰਾਈਲੀ ਸਟ੍ਰਾਈਕਸ ਸਿਵਿਲੀਅਨ ਸਾਈਟਸ ਦੇ ਉੱਤੇ ਵੀ ਹੋਈਆਂ ਨੇ, ਔਰ ਸਿਵਿਲੀਅਨ ਦੇ ਵਿੱਚ ਉਹਨਾਂ ਨੇ ਜਿਹੜਾ ਈਵਨ ਨਿਊਕਲੀਅਰ ਸਾਈਟ ਨੂੰ ਵੀ ਜਿਹੜਾ ਹੈ ਉਹ ਕੋਟ ਕੀਤਾ ਹੈ। ਹਾਲਾਂ ਜਿਵੇਂ ਮੈਂ ਕਿਹਾ ਵੀ ਮਾਰਕੋ ਰੂਬੀਓ ਨੇ ਕਿਹਾ ਕਿ ਵੀ ਇਹ ਜਿਹੜਾ ਆਪਰੇਸ਼ਨ ਇਨ ਈਰਾਨ ਇਹ ਵੀਕਸ ਦਾ ਨਾਟ ਮੰਥਸ ਦਾ, ਔਰ ਨਾਲ ਦੀ ਨਾਲ ਈਵਨ ਮਾਰਕੋ ਰੂਬੀਓ ਦਾ ਇਹ ਕਹਿਣਾ ਵੀ ਭਾਵੇਂ ਪ੍ਰਭਾਵ ਰੱਖਦਾ ਹੈ ਕਿ ਵੀ ਅਸੀਂ ਜਿਹੜਾ ਆਪਣੇ ਆਬਜੈਕਟਿਵ ਨੇ, ਜਿਹੜੇ ਸਾਡੇ ਜੰਗ ਦੀ ਮਨਸ਼ਾ ਹੈ, ਉਹ ਵਿਦਆਊਟ ਐਨੀ ਗਰਾਊਂਡ ਟਰੂਪਸ, ਕਿ ਵੀ ਬਿਨਾਂ ਫੌਜ ਜਿਹੜੀ ਹੈ ਈਰਾਨ ਦੀ ਮੁੱਖ ਮੇਨ ਲੈਂਡ ਦੇ ਵਿੱਚ ਭੇਜਿਆ ਵੀ ਅਸੀਂ ਹਾਸਲ ਕਰ ਸਕਦੇ ਹਾਂ। ਪਰ ਅਸੀਂ ਕੱਲ੍ਹ ਵੀ ਕਿਹਾ ਸੀ ਵੀ ਹੁਣ ਜਿਹੜੀ ਇਜ਼ਰਾਈਲ ਹੈ, ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਦਾ ਜਿਹੜਾ ਇਨਸਿਗਨੀਆ ਹੈ, ਉਹਨਾਂ ਦਾ ਮੋਟੋ ਹੈ, ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਨ ਦਾ ਵਾਰ ਔਰ ਵੀ ਵਿਨ ਦਾ ਵਾਰ। ਡਿਸੈਪਸ਼ਨ ਜਿਹਦਾ ਮਤਲਬ ਧੋਖਾ ਹੈ ਕਿ ਵੀ ਅਸੀਂ ਕਹਿ ਕੁਛ ਰਹੇ ਹਾਂ ਪਰ ਕਰ ਕੁਛ ਰਹੇ। ਸੋ ਹੁਣ ਇੱਕ ਪਾਸੇ ਜੇ ਬੂਟਸ ਔਨ ਦਾ ਗਰਾਊਂਡ ਨਹੀਂ ਚਾਹੀਦੇ ਜਾਂ ਦੂਸਰਾ ਨਹੀਂ ਹੈ, ਫਿਰ ਜਿਹੜੀ ਜਦੋਂ ਤੁਸੀਂ ਖਬਰ ਇਹ ਦੇਖਦੇ ਹੋ ਕਿ ਬਈ 10,000 ਤੋਂ ਜ਼ਿਆਦਾ ਜਿਹੜੇ ਮੈਰੀਨ ਨੇ ਉਹ ਹੁਣ ਉਸ ਪਾਸੇ ਵੱਲ ਤੁਰੇ ਹੋਏ ਨੇ, ਉਧਰ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ। ਔਰ ਕੱਲ੍ਹ ਹੀ ਜਿਵੇਂ ਇਹ ਸੀ ਕਿ ਫਲਾਂ ਆਈਲੈਂਡ ਲਿਆ ਜਾਏਗਾ, ਟਿਮਕਾ ਲਿਆ ਜਾਏਗਾ। ਸੋ ਈਰਾਨ ਕਿਉਂਕਿ ਜਿਵੇਂ ਹੁੰਦਾ ਵੀ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰਦਾ, ਸੋ ਈਰਾਨ ਆਫ ਗਾਰਡ ਨਹੀਂ ਹੈ, ਇਹ ਗੱਲ ਬਿਲਕੁਲ ਕਲੀਅਰ ਹੈ। ਔਰ ਉਹਨਾਂ ਨੂੰ ਵੀ ਇਹ ਲੱਗਦਾ ਹੈ ਵੀ ਇਹ ਜਿਹੜੀ ਗੱਲਬਾਤ ਦਾ ਬਹਾਨਾ ਹੈ, ਇਹ ਡਿਸੈਪਸ਼ਨ ਹੈ। ਇਨਫੈਕਟ ਉਹ ਆਪਣੇ ਟਰੂਪਸ ਨੂੰ ਇਜ਼ਰਾਈਲ ਔਰ ਅਮਰੀਕਾ ਟਿਕਾਣੇ ਪਹੁੰਚਣ ਲਈ ਜਾਂ ਸਟ੍ਰੇਟ ਆਫ ਹਾਰਮੂਜ਼ ਦੇ ਉੱਤੇ ਕੁਛ ਨਾ ਕੁਛ ਹੋਏਗਾ, ਉਹਨਾਂ ਦੇ ਆਈਲੈਂਡਸ ਦੇ ਉੱਤੇ ਕੁਛ ਹੋਏਗਾ, ਉਹਨਾਂ ਦੇ ਜਿਹੜਾ ਮੇਨ ਲੈਂਡ ਦੇ ਉੱਤੇ ਕੁਛ ਹੋ ਸਕਦਾ ਹੈ। ਔਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਟਾਈਮ ਬਾਏ ਕਰ ਰਹੇ ਨੇ, ਔਰ ਟਾਈਮ ਬਾਏ ਕਰਨ ਦੇ ਲਈ ਇਹ ਗੱਲਬਾਤ ਔਰ ਦੂਸਰੇ ਤੀਸਰੇ ਦਾ ਜਿਹੜਾ ਹੈ ਇਹ ਨੋਟੰਕੀ ਕੀਤੀ ਜਾ ਰਹੀ ਹੈ। ਫਿਰ ਜਿਹੜਾ ਤਹਿਰਾਨ ਨੇ ਉਹਨਾਂ ਨੇ ਇਸ ਦੇ ਉੱਤੇ ਜ਼ਾਹਰ ਹੈ ਕਿ ਉਹਨਾਂ ਦੇ ਫੋਰਨ ਮਿਨਿਸਟਰ ਨੇ ਮਿਸਟਰ ਅਬਾਸ ਅਰਗਾਚੀ, ਔਰ ਉਹਨਾਂ ਨੇ ਇਹ ਕਿਹਾ ਕਿ US ਇਜ਼ਰਾਈਲੀ ਸਟ੍ਰਾਈਕਸ ਆਰ ਟਾਰਗੇਟਿੰਗ ਸਿਵਿਲੀਅਨ ਸਾਈਟਸ। ਹੁਣ ਜੇ ਸੱਚਮੁੱਚ ਗੱਲਬਾਤ ਦੇ ਲਈ ਸੀਰੀਅਸਨੈਸ ਹੋਏ, ਔਰ ਅਮਰੀਕਾ ਹੋ ਸਕਦਾ ਸੀਰੀਅਸ ਹੋਏ, ਪਰ ਇਜ਼ਰਾਈਲ ਨੂੰ ਇਹ ਸੂਟ ਨਹੀਂ ਕਰਦਾ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਹੁਣ ਜੇ ਘੜੀਸਿਆ ਅਮਰੀਕਾ ਨੂੰ ਤਾਂ ਇਹਨੂੰ ਚੰਗੀ ਤਰ੍ਹਾਂ ਘੜੀਸੋ। ਔਰ ਪ੍ਰੈਜ਼ੀਡੈਂਟ ਟਰੰਪ ਸਮਝਦੇ ਨੇ ਕਿ ਵੀ ਇਹ ਮੋਸਟ ਅਨਪੋਪੂਲਰ ਵਾਰ ਹੋਏਗੀ। ਔਰ ਆਲਰੇਡੀ ਜਦੋਂ ਅਸੀਂ ਸਰਵੇ ਦੇਖਦੇ ਹਾਂ, ਇਹ ਐਸੋਸੀਏਟਡ ਪ੍ਰੈਸ ਦੀ ਨਿਊਜ਼ ਹੈ, most Americans say US military action against Iran has gone too far. Poll finds about 4 in 10 US adults continue to approve of Mr. Trump's performance as president, which is unchanged. ਉਹਨਾਂ ਨੇ ਕਿਹਾ ਕਿ ਵੀ ਜੇ 10 ਬੰਦੇ ਨੇ ਤੁਸੀਂ ਉਹਨਾਂ ਦਾ ਸਰਵੇ 6 ਜਿਹੜੇ ਨੇ ਉਹ ਪ੍ਰੈਜ਼ੀਡੈਂਟ ਟਰੰਪ ਤੋਂ ਖੁਸ਼ ਨਹੀਂ ਨੇ, ਖਾਸ ਕਰਕੇ ਇਸ ਵਾਰ ਨੂੰ ਲੈ ਕੇ, ਪਰ 4 ਐਸੇ ਨੇ ਜਿਹੜੇ ਅਜੇ ਵੀ ਸਮਝਦੇ ਨੇ ਕਿ ਵੀ ਠੀਕ ਹੈ ਪਰਫਾਰਮੈਂਸ ਇਸ ਮਤਲਬ ਜੇ ਤੁਸੀਂ 6-4 ਦਾ ਦੇਖਦੇ ਹੋ ਤਾਂ ਫਿਰ ਇਹਦਾ ਮਤਲਬ ਹੈ ਕਿ ਵੀ 60% ਲੋਕ ਅਮਰੀਕਾ ਦੇ ਈਰਾਨ ਦੀ ਜੰਗ ਦੇ ਹੱਕ ਵਿੱਚ ਨਹੀਂ ਨੇ। ਔਰ ਇਜ਼ਰਾਈਲ ਲਗਾਤਾਰ ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਤਾਬੜਤੋੜ ਹਮਲੇ ਕਰ ਰਿਹਾ, ਫਿਰ ਇਜ਼ਰਾਈਲ ਲਾਂਚਿਸ ਨਿਊ ਵੇਵ ਆਫ ਸਟ੍ਰਾਈਕਸ ਔਨ ਈਰਾਨ ਵਿਦ ਨੋ ਸਾਈਨ ਆਫ ਡਿਪਲੋਮੈਟਿਕ ਬ੍ਰੇਕ ਥਰੂ। ਜੇ ਡਿਪਲੋਮੇਸੀ ਗੱਲਬਾਤ ਦੀ ਹੈ ਤਾਂ ਫਿਰ ਉਹਦੇ 'ਚ ਥੋੜ੍ਹਾ ਬਹੁਤ ਠਹਿਰਾਵ ਹੋਣਾ ਚਾਹੀਦਾ। ਔਰ ਇਹ ਵੀ ਐਸੋਸੀਏਟਡ ਦੀ ਪ੍ਰੈਸ ਦੀ ਖਬਰ ਹੈ। ਔਰ ਇਨ ਦਾ ਹਾਰਟ ਆਫ ਤਹਿਰਾਨ ਇਜ਼ਰਾਈਲ ਨੇ ਸਟ੍ਰਾਈਕ ਕੀਤਾ, ਜਦੋਂ ਕਿ ਇੱਕ ਪਾਸੇ ਗੱਲਬਾਤ ਦੀ ਗੱਲ ਕੀਤੀ ਜਾ ਰਹੀ ਹੈ। ਔਰ ਜਿਵੇਂ ਰੂਬੀਓ ਦਾ ਅਗੇਨ ਇਹ ਬਿਆਨ ਕੋਟ ਹੈ ਕਿ ਅਸੀਂ ਵੀ ਕੈਨ ਅਚੀਵ ਆਵਰ ਓਬਜੈਕਟਿਵਸ ਵਿਦਆਊਟ ਐਨੀ ਗਰਾਊਂਡ ਟਰੂਪਸ। ਫਿਰ ਜਦੋਂ ਅਸੀਂ ਦੇਖਦੇ ਹਾਂ ਈਰਾਨ ਇਜ਼ਰਾਈਲ ਵਾਰ, US fires over 850 Tomahawk missiles at Iran in 4 weeks, alarming some at Pentagon. ਹੁਣ ਇਹ ਜਿਹੜੀਆਂ Tomahawk missiles ਨੇ ਬਹੁਤ ਪਾਵਰਫੁਲ ਮਿਸਲਸ ਨੇ, ਐਕਸਪੈਂਸਿਵ ਨੇ, ਔਰ ਇਹਨਾਂ 4 ਹਫ਼ਤਿਆਂ ਦੇ ਵਿੱਚ ਆਲਰੇਡੀ ਅਮਰੀਕਾ ਨੇ
850 ਟੋਮ ਹਾਕ ਮਿਸਲਸ ਫਾਇਰ ਕੀਤੀਆਂ ਔਰ ਦੂਸਰੇ ਪਾਸੇ ਕਿਉਂਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦਾ ਸੈਸ਼ਨ ਚੱਲ ਰਿਹਾ ਹੈ, ਪਹਿਲੇ ਦਿਨ ਜਦੋਂ 28 ਫਰਵਰੀ ਨੂੰ ਇਜ਼ਰਾਈਲ ਨੇ ਸਟ੍ਰਾਈਕ ਕੀਤਾ, ਖਮੀਨਾਈ ਔਰ ਉਹਨਾਂ ਦਾ ਸਾਰਾ ਟੱਬਰ ਔਰ ਹਾਇਰ ਅਪਸ ਨੂੰ ਮਾਰਿਆ, ਉਸੇ ਦਿਨ ਹੀ ਇੱਕ ਬੱਚੀਆਂ ਦਾ ਸਕੂਲ ਜਿਹੜਾ 6 ਤੋਂ 12 ਸਾਲ ਦੀਆਂ ਬੱਚੀਆਂ ਜਿੱਥੇ ਪੜ੍ਹਦੀਆਂ ਸੀ ਔਰ ਜਿਹਦੇ ਵਿੱਚ ਟੀਚਰਸ ਵੀ 170 ਜਾਂ 180 ਦੇ ਕਰੀਬ ਜਿਹੜੇ ਨੇ ਉਹ ਮਾਰੇ ਗਏ, ਉਹਨਾਂ ਦੇ ਉੱਤੇ ਵੀ ਟੋਮ ਹਾਕ ਮਿਸਲ ਹੀ ਜਿਹੜੀ ਹੈ ਉਹ ਡਿੱਗੀ ਸੀ। ਹਾਲਾਂ ਪਹਿਲਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਜੀ ਇਰਾਨ ਨੇ ਖੁਦ ਹੀ ਇਵੇਂ ਕੀਤਾ, ਪਰ ਹੁਣ ਇਸ ਦੀ ਇਨਵੈਸਟੀਗੇਸ਼ਨ ਅਮਰੀਕਨ ਮਿਲਟਰੀ ਵੱਲੋਂ ਕੀਤੀ ਗਈ ਹੈ ਔਰ UN ਹਿਊਮਨ ਰਾਈਟ ਕਾਉਂਸਲ 'ਚ ਉਹਨਾਂ ਨੇ ਕਿਹਾ ਜੀ ਉਹਦਾ ਰਿਜ਼ਲਟ ਜਲਦੀ ਦੱਸੋ। ਹਾਲਾਂ ਜਿਹੜੀ ਪ੍ਰੀਲਿਮਿਨਰੀ ਰਿਪੋਰਟ ਹੈ US ਮਿਲਟਰੀ ਇਨਵੈਸਟੀਗੇਸ਼ਨਸ ਦੀ, ਉਹਨਾਂ ਦਾ ਕਹਿਣਾ ਹੈ ਕਿ ਬਾਈ ਮਿਸਟੇਕ ਇਹ ਸਕੂਲ ਹਿੱਟ ਹੋਇਆ, ਕਿਉਂਕਿ ਬਿਫੋਰ ਜਿਹੜਾ ਵੀ ਸਾਡੇ ਕੋਲ ਪੁਰਾਣਾ ਡਾਟਾ ਸੀ, ਜਿਸ ਡਾਟੇ 'ਚ ਕਿਸੇ ਵੇਲੇ ਸਕੂਲ ਜਿਹੜਾ ਮਿਲਟਰੀ ਬੇਸ ਹੈ ਉਹਦੇ ਨੇੜੇ ਤੇੜੇ ਕਿਤੇ ਉਹਦਾ ਹੀ ਹਿੱਸਾ ਸੀ, ਬਾਅਦ ਦੇ ਵਿੱਚ ਉਹਨੂੰ ਉਹਦੇ ਤੋਂ ਅੱਡ ਕਰ ਦਿੱਤਾ ਗਿਆ। ਸੋ ਆਲਰੇਡੀ ਜਦੋਂ 850 ਟੋਮ ਹਾਕ ਜਿਹੜੀਆਂ ਮਿਸਾਈਲਾਂ ਦੀ ਗੱਲ ਹੋ ਰਹੀ ਹੈ ਤੇ ਜਿਹੜੀ ਟੋਮ ਹਾਕ ਮਿਸਲ ਨੇ ਸਕੂਲ ਦੇ ਬੱਚਿਆਂ ਨੂੰ ਮਾਰਿਆ, ਟੀਚਰਸ ਨੂੰ, ਉਹ ਵੀ ਜਿਹੜੀ ਹੈ ਉਸੇ ਦਿਨ 28 ਫਰਵਰੀ ਨੂੰ ਲਾਂਚ ਹੋਈ। ਔਰ ਇਸ ਦੇ ਨਾਲ ਹੁਣ ਜਿਹੜਾ ਅਸਲੀ ਪਾਰਟ ਜਦੋਂ ਤੁਸੀਂ ਸਟ੍ਰੈਟੇਜਿਕ ਐਂਗਲ ਤੋਂ ਦੇਖਦੇ ਹੋ, ਈਰਾਨ ਦੇ ਕੋਲ 2 ਪਾਵਰਫੁਲ ਜਿਹੜੇ ਨੇ ਹਥਿਆਰ ਆਏ ਨੇ, ਜਿਹਦੇ ਕਰਕੇ ਜਿਹੜੇ ਐਨਾਲਿਸਟ ਨੇ, ਈਵਨ ਨੈਟੋ ਦਾ ਸਾਬਕਾ ਚੀਫ ਫੌਜੀ, ਜਦੋਂ ਉਹਨੂੰ ਪੁੱਛਿਆ ਗਿਆ ਇੱਕ ਇੰਟਰਵਿਊ 'ਚ ਕਿ ਜਿਹੜਾ 1 ਮਹੀਨੇ ਦਾ ਆਪਸ ਦੇ ਵਿੱਚ ਟਕਰਾਅ ਹੈ ਉਹਦੇ 'ਚ ਕਿਹਦਾ ਹੱਥ ਉੱਪਰ ਹੈ, ਉਹਨੇ ਕਿਹਾ ਜੀ ਈਰਾਨ ਦਾ, ਕਿਉਂਕਿ ਇੱਕ ਤਾਂ ਈਰਾਨ ਨੇ ਸਟ੍ਰੇਟ ਆਫ ਹਿਊਮਸ ਦੇ ਉੱਤੇ ਜਿਹੜਾ ਉਹ ਆਪਣਾ ਜੱਫਾ ਕਰ ਲਿਆ ਉਹਨਾਂ ਨੇ। ਹੁਣ ਜਿਹੜੀਆਂ 5 ਪੁਆਇੰਟ ਉਹਨਾਂ ਨੇ ਦਿੱਤੇ ਨੇ ਅਮਰੀਕਾ ਨੂੰ ਨੈਗੋਸ਼ੀਏਸ਼ਨ ਦੇ ਲਈ, ਉਹਦੇ 'ਚ ਕੀ ਹੈ ਕਿ ਵੀ ਸਟ੍ਰੇਟ ਆਫ ਹਿਊਮਸ ਦੇ ਉੱਤੇ, ਜਿਸ ਨੂੰ ਇਨਫੈਕਟ ਹੁਣ ਕੁਛ ਐਕਸਪਰਟ ਸਟ੍ਰੇਟ ਆਫ ਈਰਾਨ ਹੀ ਕਹਿਣ ਲੱਗ ਗਏ ਨੇ ਵੀ ਹਾਰਮਿਊਜ਼ ਨਹੀਂ ਹੁੰਦਾ, ਈਰਾਨ ਨੇ ਕਿਹਾ ਵੀ ਇਹਦੇ ਤੇ ਸਾਡੀ ਸੋਵਰਨਟੀ ਹੋਏਗੀ ਔਰ ਅਸੀਂ ਜਿਹੜਾ ਉਹ ਟੋਲ ਲਵਾਂਗੇ ਜਿਹੜੇ ਵੀ ਇੱਥੋਂ ਸ਼ਿਪ ਗੁਜ਼ਰਨਗੇ। ਔਰ ਆਲਰੇਡੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਕੰਟਰੋਲ ਇਫੈਕਟਿਵਲੀ ਈਰਾਨ ਦੇ ਕੋਲ ਹੈ। ਬੇਸ਼ੱਕ ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਦੋਸਤ ਮੁਲਕ ਨੇ ਉਹਨਾਂ ਨੂੰ ਅਸੀਂ ਜਾਣ ਦੀ ਇਜਾਜ਼ਤ ਦੇ ਰਹੇ ਹਾਂ, ਜਿਨ੍ਹਾਂ ਦੇ ਵਿੱਚ ਭਾਰਤ ਵੀ, ਪਾਕਿਸਤਾਨ ਵੀ, ਚੀਨ ਵੀ ਔਰ 2 ਹੋਰ ਮੁਲਕਾਂ ਨੂੰ ਵੀ ਇਜਾਜ਼ਤ ਦਿੱਤੀ ਹੈ, ਪਰ ਇਹ ਵੀ ਕਹਿਣਾ ਹੈ ਉਹਨਾਂ ਦਾ ਕਿ ਵੀ ਕੁਛ ਨੇ ਜਿਹੜਾ ਹੈ ਉਹ ਪੇ ਕੀਤਾ ਹੈ, ਜਿਸ ਨੂੰ ਟੋਲ ਅਸੀਂ ਕਹਿੰਦੇ ਹਾਂ। ਟੋਲ ਵੀ ਜਿਹੜਾ ਯੂਆਨ ਦੇ ਵਿੱਚ, ਚਾਈਨੀਜ਼ ਕਰੰਸੀ ਦੇ ਵਿੱਚ, ਔਰ ਇਹ ਜਿਹੜਾ ਉਹਨਾਂ ਦੀ ਈਰਾਨ ਦਾ ਇਹ ਬੜਾ ਸਪਸ਼ਟਤਾ ਦੇ ਨਾਲ ਕਹਿਣਾ ਹੈ ਕਿ ਸਟ੍ਰੇਟ ਆਫ ਹਾਰਮੂਜ਼ ਹੈਜ਼ ਬੀਨ ਕਲੋਜ਼ਡ। ਇਹ ਜਿਹੜਾ ਇਸਲਾਮਿਕ ਉਹਨਾਂ ਦਾ ਰਿਪਬਲਿਕਨ ਗਾਰਡ ਹੈ, ਉਹਨਾਂ ਨੇ ਇਹ ਜਿਹੜਾ ਕੋਈ ਵੀ ਹੋਰ ਕਲੇਮ ਹੈ ਕਿ ਜੀ ਡਰ ਦੇ ਥੱਲੇ ਖੋਲ੍ਹ ਦਿੱਤਾ ਜਾਂ ਦੂਜਾ, ਉਹਨੂੰ ਉਹਨਾਂ ਨੇ ਡਿਨਾਈ ਕੀਤਾ। ਔਰ ਇਸ ਦੇ ਉੱਤੇ ਈਵਨ ਈਰਾਨ ਦੇ ਫੋਰਨ ਮਿਨਿਸਟਰ ਅਰਗਾਚੀ ਨੇ ਵੀ ਕਿਹਾ ਕਿ ਅਸੀਂ ਹੁਣ ਇਹਨੂੰ ਹੋਲਡ ਕਰਾਂਗੇ ਔਰ ਅਸੀਂ ਡਿਸਾਈਡ ਕਰਾਂਗੇ ਕਿ ਕਿਹਨੂੰ ਜਾਣ ਦੇਣਾ, ਕਿਹਨੂੰ ਨਹੀਂ ਜਾਣ ਦੇਣਾ। ਲੇਕਿਨ ਇਹ ਸਾਰੇ ਦੇ ਚਲਦਿਆਂ ਜਿਹੜੀ ਸਭ ਤੋਂ ਮੈਂ ਸਮਝਦਾ ਵੀ ਜਿਹੜੀ ਵਿਰੋਧੀ ਧਿਰਾਂ ਦੇ ਲਈ, ਈਰਾਨ ਐਂਡ ਕੰਪਨੀ ਦੇ ਲਈ ਇੱਕ ਇਨਸੋਲੇਸ਼ਨ, ਜਿਹਨੂੰ ਕੀ ਤੁਸੀਂ ਕੰਸੋਲਿੰਗ ਖਬਰ ਹੋ ਸਕਦੀ ਹੈ, ਔਰ ਅਮਰੀਕਨ ਪਰਸਪੈਕਟਿਵ ਤੋਂ ਜਾਂ ਦੂਸਰੀ ਕਮਜ਼ੋਰ ਖਬਰ ਹੈ ਕਿ ਇਜ਼ਰਾਈਲ ਦੇ ਫੌਜੀ ਚੀਫ ਨੇ, IDF ਜਿਹਨੂੰ ਕਹਿੰਦੇ ਨੇ, ਇਜ਼ਰਾਈਲੀ ਡਿਫੈਂਸ ਫੋਰਸਿਸ, ਔਰ ਉਸ ਨੇ ਉਹਨਾਂ ਜਨਰਲ ਜ਼ਮੀਰ ਨਾਂ ਹੈ ਉਹਨਾਂ ਦਾ, ਔਰ ਉਹਨਾਂ ਨੇ ਜਿਹੜਾ ਸਿਕਿਉਰਿਟੀ ਕੈਬਨਿਟ ਦੀ ਮੀਟਿੰਗ 'ਚ, ਇਜ਼ਰਾਈਲ ਦੀ ਸਿਕਿਉਰਿਟੀ ਕੈਬਨਿਟ ਮੀਟਿੰਗ 'ਚ ਉਹਨਾਂ ਨੇ ਕਿਹਾ ਕਿ ਮਿਲਟਰੀ ਇਜ਼ ਗੋਇੰਗ ਟੂ ਕੋਲੈਪਸ ਇਨ ਔਨ ਇਟਸੈਲਫ ਡਿਊ ਟੂ ਮੈਨ ਪਾਵਰ ਸ਼ਾਰਟੇਜ। ਇਜ਼ਰਾਈਲੀ ਮੀਡੀਆ ਜਿਹੜੀ ਉਹਨਾਂ ਦੀ ਮੇਨ ਅਖਬਾਰ ਹੈ, ਉਹਨਾਂ ਨੇ ਰਿਪੋਰਟ ਕੀਤਾ ਕਿ ਇਜ਼ਰਾਈਲੀ ਕੈਬਨਿਟ ਦੇ ਵਿੱਚ ਡਿਫੈਂਸ ਦੇ ਉਹਨਾਂ ਦੇ ਜਿਹੜੇ IDF ਚੀਫ ਨੇ, ਲੈਫਟੀਨੈਂਟ ਜਨਰਲ ਇਆਲ ਜ਼ਮੀਰ, ਉਹਨਾਂ ਨੇ ਐਗਜ਼ੈਕਟ ਲਫ਼ਜ਼ ਇਹ ਨੇ ਜਿਹੜੇ ਟਾਈਮਜ਼ ਆਫ ਇਜ਼ਰਾਈਲ ਅਖਬਾਰ ਨੇ ਕੋਟ ਕੀਤੇ ਹੈ, ਆਈ ਐਮ ਰੇਜ਼ਿੰਗ 10 ਰੈੱਡ ਫਲੈਗਸ ਇਨ ਫਰੰਟ ਆਫ ਯੂ, ਕਿ ਮੈਂ ਤੁਹਾਡੇ ਕੈਬਨਿਟ ਮੀਟਿੰਗ ਹੈ ਇਜ਼ਰਾਈਲ ਦੇ ਨੈਤਨਯਾਹੂ ਦੀ ਪ੍ਰੈਜ਼ੀਡੈਂਸੀ ਦੇ ਵਿੱਚ, ਕਿ ਮੈਂ ਤੁਹਾਡੇ ਸਾਹਮਣੇ 10 ਲਾਲ ਝੰਡੇ ਖਤਰੇ ਦੇ, ਰੈੱਡ, ਆਈ ਐਮ ਰੇਜ਼ਿੰਗ 10 ਰੈੱਡ ਫਲੈਗਸ ਇਨ ਫਰੰਟ ਆਫ ਯੂ ਰਾਈਟ ਨਾਓ। The Israel Defense Force needs a conscription law, a reserve duty law, and a law to extend mandatory service.
ਹੁਣ ਕੰਸਕ੍ਰਿਪਸ਼ਨ ਕੀ ਹੁੰਦੀ ਹੈ? ਅਮਰੀਕਾ 'ਚ ਵੀ ਜਦੋਂ ਵਿਤਨਾਮ ਵਾਰ ਸੀ ਉਹ ਕੰਸਕ੍ਰਿਪਸ਼ਨ ਲੱਗੀ, ਜਿਹਦੇ 'ਚ ਹਰ 18 ਸਾਲ ਤੋਂ ਉੱਪਰ ਦਾ ਜਿਹੜਾ ਬੰਦਾ ਹੈ ਉਸ ਨੂੰ ਫੌਜ ਦੇ ਵਿੱਚ ਜਾਣਾ ਪਏਗਾ, ਸਰਵ ਕਰਨਾ ਪਏਗਾ ਜੰਗ ਦੇ ਬੰਦਾ। ਵੈਸੇ ਜੇ ਮੈਂ ਗਲਤ ਨਾ ਹੋਵਾਂ ਤਾਂ ਇਜ਼ਰਾਈਲ ਦੇ ਵਿੱਚ ਆਲਰੇਡੀ ਜਿਹੜਾ 18 ਸਾਲ ਤੋਂ ਉੱਪਰ ਹਰ ਮੇਲ ਹੈ ਉਹਨੂੰ 5 ਸਾਲ ਜ਼ਰੂਰ ਸਰਵ ਕਰਨਾ ਪੈਂਦਾ ਫੌਜ 'ਚ, ਸ਼ਾਇਦ 3 ਸਾਲ ਬੀਬੀਆਂ ਦੇ ਲਈ ਹੈ, ਕਨਫਰਮ ਨਹੀਂ ਹੈ। ਬਟ ਲੇਕਿਨ ਹੁਣ ਇਜ਼ਰਾਈਲ ਦੀ ਲਗਭਗ 20% ਦੇ ਕਰੀਬ ਆਬਾਦੀ ਅਰਬਾਂ ਦੀ ਹੈ, ਅਰਬ ਓਰੀਜਨ ਦੇ ਨੇ। ਉਹਨਾਂ ਦੇ ਲਈ ਇਜ਼ਰਾਈਲ ਦੀ ਫੌਜ ਦੇ ਦਰਵਾਜ਼ੇ ਨਹੀਂ ਖੁੱਲੇ ਹੋਏ, ਉਹਨਾਂ ਨੂੰ ਫੌਜ ਭਰਤੀ ਨਹੀਂ ਹੈ। ਇਹ ਡੈਮੋਕ੍ਰੇਸੀ ਹੈ ਉਹਨਾਂ ਦੀ। ਸੋ ਹੁਣ ਉਹਨਾਂ ਦਾ ਜਨਰਲ ਜ਼ਮੀਰ ਇਹ ਕਹਿ ਰਿਹਾ ਕਿ ਭਾਈ ਜੇ ਤੁਸੀਂ ਕੰਸਕ੍ਰਿਪਸ਼ਨ ਲਾਅ ਇਹ ਹੈ ਵੀ ਲਾਅ ਬਣਾਓ ਕਿ ਹਰ ਇੱਕ ਨੂੰ ਹੀ ਜਾਣਾ ਪਏਗਾ। ਹੁੰਦਾ ਇਹ ਹੈ ਵੀ ਕੋਈ ਇੱਕ ਤਾਂ ਹੁੰਦਾ ਹੈ ਅਮਰੀਕਾ 'ਚ ਵੀ ਜਦੋਂ ਕੰਸਕ੍ਰਿਪਸ਼ਨ ਲਾਅ ਬਣਿਆ, ਵੈਸੇ ਤਾਂ ਨਾ ਪ੍ਰੈਜ਼ੀਡੈਂਟ ਜੂਨੀਅਰ ਬੁਸ਼ ਗਿਆ, ਨਾ ਕਲਿੰਟਨ ਗਿਆ ਉਹਦੇ 'ਚ, ਨਾ ਈਵਨ ਟਰੰਪ ਗਏ, ਕਿਉਂਕਿ ਉਹ ਕੋਈ ਨਾ ਜਦੋਂ ਬਹਾਨਾ ਬਣਾ ਲੈਂਦੇ ਨੇ ਜੇ ਅਸੀਂ ਪੜ੍ਹਨ ਗਏ ਹਾਂ ਰੋਡ ਸਕਾਲਰਸ਼ਿਪ ਤੇ ਕਲਿੰਟਨ ਚਲਾ ਗਿਆ ਸੀ ਕੋਈ ਮੈਡੀਕਲ ਗਰਾਊਂਡ ਦੇ ਉੱਤੇ। ਲੇਕਿਨ ਮੈਜੋਰਿਟੀ ਲੋਕ ਜਿਹੜੇ ਨੇ ਉਹਨਾਂ ਨੂੰ ਫਿਰ ਜਾਣਾ ਪੈਂਦਾ, ਔਰ ਉਦੋਂ ਹੀ ਆਪੋਜੀਸ਼ਨ ਵੀ ਸ਼ੁਰੂ ਹੁੰਦੀ ਹੈ। ਜਦੋਂ ਤੱਕ ਤਾਂ ਦੂਸਰਿਆਂ ਦੇ ਪੁੱਤ ਮਾਰ ਰਹੇ ਹੁੰਦੇ ਨੇ ਉਦੋਂ ਤੱਕ ਤਾਂ ਜਿਵੇਂ ਉਹ ਹੁੰਦਾ ਵੀ ਗੁਆਂਢੀਆਂ ਦੇ ਅੱਗ ਲੱਗੀ ਹੋਏ ਤਾਂ ਬਸੰਤਰ ਹੁੰਦੀ ਹੈ, ਆਪਣੇ ਲੱਗੇ ਫਿਰ ਅੱਗ ਹੁੰਦੀ ਹੈ, ਉਦੋਂ ਹੀ ਹੁੰਦਾ। ਪਰ ਇਹ ਆਪਣੇ ਆਪ ਦੇ ਵਿੱਚ ਜਨਰਲ ਦਾ ਇਹ ਕਹਿਣਾ, ਉਹਨਾਂ ਨੇ ਕਿਹਾ ਕਿ ਵੀ ਅਸੀਂ ਕਈ ਫਰੰਟਸ ਦੇ ਉੱਤੇ ਲੜਾਈ ਲੜ ਰਹੇ ਔਰ ਬਿਫੋਰ ਲੌਂਗ ਦਾ IDF ਵਿਲ ਨਾਟ ਬੀ ਰੈਡੀ ਫॉर ਇਟਸ ਰੂਟੀਨ ਮਿਸ਼ਨ ਐਂਡ ਦਾ ਰਿਜ਼ਰਵ ਸਿਸਟਮ ਵਿਲ ਨਾਟ ਲਾਸਟ। ਹਾਲਾਂਕਿ ਉਹਨਾਂ ਦੇ ਰਿਜ਼ਰਵਿਸਟ ਵੀ ਸੱਦ ਲਏ ਹੋਏ ਨੇ, ਐਕਟਿਵ ਡਿਊਟੀ ਮਿਲਟਰੀ ਵੀ ਹੈ, ਪਰ ਕਈ ਫਰੰਟਸ ਤੇ ਹੁਣ ਜੇ ਈਰਾਨ ਦੇ ਨਾਲ ਇੱਧਰ ਲਬਨਾਨ ਦੇ ਵਿੱਚ ਵੀ ਮੇਰਾ ਖਿਆਲ ਹੈ ਪਿਛਲੇ 40 ਸਾਲਾਂ 'ਚ ਪਹਿਲੀ ਵਾਰ 5ਵੀਂ ਵਾਰ ਹੈ ਵੀ ਜਾ ਕੇ ਲਬਨਾਨ 'ਚ ਵੜੇ ਨੇ। ਹੁਣ ਵੈਸਟ ਬੈਂਕ ਦੇ ਵਿੱਚ ਜਿਹੜੇ ਸੈਟਲਰ ਨੇ ਉਹ ਜ਼ਬਰਦਸਤੀ ਹਮਲੇ ਕਰ ਰਹੇ ਨੇ, ਉਹਨਾਂ ਦੇ ਉਹਨੂੰ ਕਰਬ ਕਰਨ ਦੇ ਲਈ ਵੀ ਇਜ਼ਰਾਈਲ ਨੇ ਮੇਰੇ ਖਿਆਲ 50,000 ਕਿ ਕਿੰਨੇ ਬੰਦਾ ਉੱਥੇ ਵੀ ਡਿਪਿਊਟ ਕੀਤਾ। ਸੋ ਇਹ ਲਫ਼ਜ਼ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੇ ਨੇ ਕਿ ਭਾਈ ਜੇ 10 ਮੈਂ ਲਾਲ ਝੰਡੇ ਖੜਾ ਕਰ ਰਿਹਾ ਕਿ ਜੇ ਤੁਸੀਂ ਕੰਸਕ੍ਰਿਪਸ਼ਨ ਲਾ ਨਹੀਂ ਬਣਾਉਂਦੇ ਤੇ ਫਿਰ ਅਲਟੀਮੇਟਲੀ ਇਹ ਹੋਏਗਾ ਕਿ ਸਾਡੀ ਫੌਜ ਦਾ ਇਨਰ ਕਲੈਪਸ ਹੋਏਗਾ, ਇਜ਼ ਗੋਇੰਗ ਟੂ ਕਲੈਪਸ ਇਨ ਔਨ ਇਟਸੈਲਫ। ਸੋ ਇਸ ਦੇ ਉਲਟ ਜੇ ਈਰਾਨ ਤੋਂ ਆਉਂਦੀਆਂ ਖਬਰਾਂ ਦੇਖੀਏ ਤੇ ਈਰਾਨ ਰੈਵੋਲੂਸ਼ਨਰੀ ਗਾਰਡ ਤਾਂ ਉਹਨਾਂ ਦੇ ਹੈ ਹੀ ਨੇ ਜਿਹੜੇ ਡੂ ਔਰ ਡਾਈ, ਜਿਵੇਂ ਇੱਕ ਜ਼ਮਾਨੇ ਦੇ ਵਿੱਚ ਇਹ ਜਿਹੜਾ ਉਹਨਾਂ ਨੂੰ ਜਾਨ ਨਿਸਾਰ ਕਹਿੰਦੇ ਸੀ, ਜਾਨ ਨਿਸਾਰ, ਉਹ ਸੁਸਾਈਡਲ ਹੀ ਸੀਗੇ ਔਰ ਲੜਨ ਮਰਨ ਨੂੰ ਤਿਆਰ ਹੁੰਦੇ ਸੀ। ਔਰ ਇੱਕ ਇਹ ਵੀ ਖਬਰਾਂ ਨੇ ਈਰਾਨ ਤੋਂ ਕਿ ਵੀ ਉਹਨਾਂ ਨੇ ਲਗਭਗ 10 ਲੱਖ ਦੀ ਫੌਜ ਤਿਆਰ ਕਰ ਲਈ ਹੈ, ਔਰ ਜਿਹੜੇ ਕਿ ਉਹ ਕਹਿੰਦੇ ਨੇ ਇਜ਼ਰਾਈਲੀ ਫੌਜ ਨੂੰ ਦੂਜਿਆਂ ਨੂੰ ਜੀ ਆਓ ਸਾਡੀ ਮੇਨਲੈਂਡ ਤੇ ਅਸੀਂ ਦੱਸਦੇ ਹਾਂ ਵੀ ਕਿਵੇਂ ਲੜੀਦਾ। ਸੋ ਇੱਕ ਪਾਸੇ ਇਹ ਹਾਲ ਹੈ, ਉਹਨਾਂ ਦੇ ਕੋਲ ਸਟੇਟ ਆਫ ਹਿਊਮਸ ਵੀ ਹੈ, ਇਹਦੇ ਬਾਵਜੂਦ ਕਿ 75 ਤੋਂ 80 ਹਜ਼ਾਰ ਸਟ੍ਰਾਈਕਸ ਹੋਈਆਂ, ਇੱਕ ਮਹੀਨਾ ਬੀਤ ਗਿਆ, ਨਾ ਉਹਨਾਂ ਦਾ ਮਿਸਲ ਖਜ਼ਾਨਾ ਘਟਿਆ, ਨਾ ਡਰੋਨ ਖਜ਼ਾਨਾ ਘਟਿਆ ਇੰਟਰਨੈਸ਼ਨਲੀ, ਨਾ ਹੁਣ G7 ਮੀਟਿੰਗ 'ਚ ਰੂਬੀਓ ਗਿਆ, ਲੇਕਿਨ ਅਜੇ ਵੀ ਜਿਹੜੀ ਨੈਟੋ ਹੈ ਉਹ ਜੰਗ ਤੋਂ ਪਾਸੇ ਹੈ, ਦੂਸਰੇ ਵੀ ਡਰੇ ਹੋਏ ਨੇ, ਘਬਰਾਏ ਹੋਏ ਨੇ, ਇਕੋਨਮੀ ਵੀ ਦੁਨੀਆ 'ਚ ਸਫਰ ਕਰ ਰਹੀ ਹੈ। ਸੋ ਇਸ ਸਾਰੇ ਦੇ ਥੱਲੇ ਜੇ ਤਾਂ ਜੈਨੂਨ ਢੰਗ ਦੇ ਨਾਲ ਗੱਲ ਨੂੰ ਨਿਬੇੜਨਾ ਹੋਏ ਫਿਰ ਤਾਂ ਵਿਚਕਾਰਲਾ ਰਸਤਾ ਨਿਕਲ ਆਏਗਾ। ਤੇ ਜੇ ਹੁਣ ਇਹ ਨਾ ਰੁਕਿਆ ਔਰ ਅਮਰੀਕਾ ਨੇ ਮੇਨਲੈਂਡ ਤੇ ਜਾਣ, ਅਮਰੀਕਾ ਪਹੁੰਚ ਗਿਆ, ਇਜ਼ਰਾਈਲ ਨੇ ਆਪਣਾ ਇਹ ਸਿਵਲੀਅਨ ਨੂੰ ਮਾਰ ਮਰਾਈਆ ਜਾਰੀ ਰੱਖਿਆ, ਫਿਰ ਦੁਨੀਆ ਕਿੱਧਰ ਨੂੰ ਜਾਏਗੀ, ਇਕੋਨਮੀ ਕਿੱਧਰ ਨੂੰ ਜਾਏਗੀ। ਔਰ ਆਲਰੇਡੀ ਇਸ ਦਾ ਖੌਫ ਦੁਨੀਆ ਭਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਉਹਦੇ ਅੱਡ ਅੱਡ ਇੰਪੈਕਟ ਨੇ। ਔਰ ਅਸੀਂ ਲਗਾਤਾਰਤਾ ਨਾਲ ਇਸ ਦੇ ਉੱਤੇ ਪਿਛਲੇ ਆਲਮੋਸਟ ਇਹਨਾਂ 28 ਦਿਨਾਂ ਤੋਂ ਹੀ ਗੱਲਬਾਤ ਕਰ ਰਹੇ ਹਾਂ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5167619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਹੈ।